ਨਵੰਬਰ ਦੀ 19 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਜੀ ਅਤੇ ਬਹੁਤ ਬਹੁਤ ਜਿਹੜਾ ਜੀ ਧੰਨਵਾਦ। ਅਤੇ ਨਾਲ ਹੀ ਜਿਹੜਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਗਾਖਲ, ਬਿੰਦਰ ਧਾਲੀਵਾਲ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹਰਜੋਤ ਸਿੰਘ ਜੀ ਦੱਸ ਜੇ ਵੀ ਅੱਜ ਆਪਣੇ ਨਾਲ ਜਿਹੜੇ ਕਵਰਡ ਕੈਲੀਫੋਰਨੀਆ ਦੇ ਇਨਫੋਰਮੇਸ਼ਨ ਆਫਿਸਰ ਜਗਦੀਪ ਸਿੰਘ ਉਹਨਾਂ ਨੇ ਵੀ ਜੁੜਨਾ ਹੈ ਪ੍ਰੋਗਰਾਮ ਦੇ ਜਿਹੜੇ ਉਹ ਦੂਜੇ ਹਿੱਸੇ ਦੇ ਵਿੱਚ। ਸੋ ਜੇ ਤੁਹਾਡੇ ਵੀ ਕੋਈ ਸਵਾਲ ਹੋਣਗੇ ਜਿਹੜੇ ਕਵਰਡ ਕੈਲੀਫੋਰਨੀਆ ਦੇ ਨਾਲ ਹੈਲਥ ਇੰਸ਼ੋਰੈਂਸ ਦੇ ਨਾਲ ਸੰਬੰਧਿਤ, ਤੁਸੀਂ ਉਹਨਾਂ ਨੂੰ ਜਿਹੜਾ ਆ ਉਸ ਦੇ ਵਿੱਚ ਪੁੱਛ ਸਕਦੇ ਹੋ। ਸੋ ਉਹ ਤਕਰੀਬਨ 9:30 ਵਜੇ ਆਪਣਾ ਜਿਹੜਾ ਪ੍ਰੋਗਰਾਮ ਉਹ ਵਾਲਾ ਸ਼ੁਰੂ ਹੋਣਾ ਹੈ। ਸੋ ਉਸ ਤੋਂ ਪਹਿਲਾਂ ਜਿਹੜੀਆਂ ਕੁਛ ਕੁ ਅਹਿਮ ਖਬਰਾਂ ਆ ਉਸ ਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀਆਂ ਦਿੰਦੇ ਹਾਂ ਜੀ। ਸੋ ਸਭ ਤੋਂ ਪਹਿਲੀ ਖਬਰ ਵੱਲ ਆਈਏ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਇੰਪੀਚਮੈਂਟ ਇਨਕੁਆਇਰੀ ਆ ਉਹ ਅੱਜ ਤੀਜੇ ਦਿਨ ਦੇ ਵਿੱਚ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਅੱਜ ਜਿਹੜੇ ਆ ਨੈਸ਼ਨਲ ਸਿਕਿਉਰਿਟੀ ਕੌਂਸਲ ਯੂਕਰੇਨ ਦੇ ਐਕਸਪਰਟ ਜਿਹੜੇ ਆ ਅਲੈਗਜ਼ੈਂਡਰ ਵਿੰਡਮੈਨ ਅਤੇ ਜੈਨੀਫਰ ਵਿਲੀਅਮਸ ਜਿਹੜੇ ਕਿ ਮੈਂਬਰ ਹੈਗੇ ਆ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਦੇ ਸਟਾਫ ਦੇ, ਉਹ ਜਿਹੜੇ ਆ ਅੱਜ ਜਿਹੜੀ ਆ ਇਨਕੁਆਇਰੀ ਚੱਲ ਰਹੀ ਆ ਉਹਦੇ ਵਿੱਚ ਐਜ਼ ਏ ਵਿਟਨੈਸ ਜਿਹੜੇ ਆ ਉਹ ਹਾਜ਼ਰ ਹੋਏ। ਜੀ ਬਿਲਕੁਲ। ਅਲੈਗਜ਼ੈਂਡਰ ਵਿੰਡਮੈਨ ਉਹ ਜਿਹੜੇ ਕਿ ਪੈਂਟਾਗਨ ਤੋਂ ਇਸ ਦੇ ਵਿੱਚ ਆਏ ਹੋਏ ਸੀਗੇ, ਵਾਈਟ ਹਾਊਸ ਦੇ ਸਟਾਫਰ ਨਹੀਂ ਸੀਗੇ, ਪੈਂਟਾਗਨ ਵੱਲੋਂ ਉਹਨਾਂ ਨੂੰ ਬੇਸਿਕਲੀ ਰੱਖਿਆ ਗਿਆ ਸੀਗਾ ਉਸ ਪਾਸੇ। ਉਹਨਾਂ ਨੇ ਆਪਣੇ ਜਿਹੜੇ ਓਪਨਿੰਗ ਰਿਮਾਰਕਸ ਦੇ ਵਿੱਚ ਆਪਣੀ ਜਾਨ ਨੂੰ ਖਤਰੇ ਨੂੰ ਵੀ ਜਿਹੜਾ ਦੱਸਿਆ, ਕਹਿੰਦੇ ਮੈਂ ਆਪਣੇ ਪਿਓ ਦੇ ਨਾਲ ਵੀ ਫਿਰ ਉਦੋਂ ਗੱਲ ਕੀਤੀ ਅਤੇ ਕਹਿੰਦੇ ਵੀ ਆਪਣੇ ਪਿਓ ਨੂੰ ਮੈਂ ਸਮਝਾਇਆ ਵੀ ਸੱਚ ਬੋਲਣ ਦੇ ਉੱਤੇ ਮੈਨੂੰ ਜਿਹੜਾ ਕੁਛ ਵੀ ਨਹੀਂ ਹੋਊਗਾ। ਇਹ ਐਕਟਿਵ ਜਿਹੜੇ ਆ ਉਹ ਡਿਊਟੀ ਦੇ ਵਿੱਚ ਵੀ ਰਹੇ ਆ। ਇਹ ਪਰਪਲ ਹਾਰਟ ਜੇਤੂ ਜਿਹੜੇ ਅਮਰੀਕੀ ਜਿਹੜੇ ਫੌਜੀ ਹੈਗੇ ਨੇ ਲੈਫਟੀਨੈਂਟ ਕਰਨਲ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਪੂਰੀ ਗਹਿਮਾ ਗਹਿਮੀ ਦੋਨੋਂ ਹੀ ਪੱਖਾਂ ਤੋਂ ਜਿਹੜੀ ਆ ਇਹਨਾਂ ਜਿਹੜੇ ਆਏ ਹੋਏ ਨੇ ਜਿਹੜੇ ਟੈਸਟੀਫਾਈ ਕਰਨ ਦੇ ਲਈ ਉਹਨਾਂ ਦੀ ਗ੍ਰਿਲਿੰਗ ਦੋਨੋਂ ਹੀ ਪਾਰਟੀਆਂ ਵੱਲੋਂ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈਗੀ ਆ ਜੀ। ਸੋ ਜਿਹੜਾ ਕਾਫੀ ਗਰਮ ਮਾਹੌਲ ਬਣਿਆ ਹੋਇਆ ਦੋਨੋਂ ਪਾਰਟੀਆਂ ਦੇ ਵਿੱਚ। ਜਿਹੜੇ ਰਿਪਬਲਿਕਨ ਆ ਉਹ ਟਰਾਈ ਕਰ ਰਹੇ ਆ ਵੀ ਕਿਸ ਨਾ ਕਿਸ ਤਰ੍ਹਾਂ ਜਿਹੜੇ ਵਿਟਨੈਸ ਆ ਉਹਨਾਂ ਨੂੰ ਖਿੱਚਿਆ ਜਾ ਸਕੇ, ਪਰ ਇਹਦਾ ਫਾਈਨਲ ਰਿਜ਼ਲਟ ਕੀ ਆਉਂਦਾ ਇਹ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੂਗਾ ਜੀ। ਅਗਲੀ ਜਿਹੜੀ ਗੱਲ ਕਰੀਏ ਜੈਫਰੀ ਐਪਸਟੀਨ ਜਿਸ ਦਾ ਜਿਹੜਾ ਕਿ ਇਸ ਟਾਈਮ ਅਮਰੀਕਾ ਦੇ ਵਿੱਚ ਸਭ ਤੋਂ ਕਹਿ ਲਓ ਵੀ ਚਰਚਿਤ ਨਾਮ ਆਪਣੇ ਭੈੜੇ ਕੰਮਾਂ ਦੇ ਕਰਕੇ ਰਿਹਾ ਵੀ ਛੋਟੀ ਉਮਰ ਦੀਆਂ ਕੁੜੀਆਂ ਨੂੰ ਜਿਹੜਾ ਸੈਕਸ ਟ੍ਰੈਫਿਕ ਵਾਲੇ ਪਾਸੇ ਉਸਨੇ ਧੱਕਿਆ। ਬਹੁਤ ਵੱਡੇ ਵੱਡੇ ਜਿਹੜੇ ਨਾਵਾਂ ਦੇ ਨਾਲ ਜਿਹੜੇ ਆ ਜਿਹੜੇ ਲੀਡਰਾਂ ਦੇ ਨਾਮ ਦੇ ਨਾਲ ਜਿਹੜਾ ਜੁੜਦਾ ਰਿਹਾ, ਕਲਿੰਟਨਸ ਤੋਂ ਲੈ ਕੇ ਜਿਹੜੇ ਅਮਰੀਕਾ ਜਿਹੜੇ ਯੂਕੇ ਦੇ ਜਿਹੜੇ ਸ਼ਾਹੀ ਪਰਿਵਾਰ ਆ ਉਹਨਾਂ ਦੇ ਨਾਲ ਜਿਹੜੀਆਂ ਤਾਰਾਂ ਇਸ ਬੰਦੇ ਦੀਆਂ ਜਿਹੜੀਆਂ ਜੁੜਦੀਆਂ ਸੀਗੀਆਂ। ਇਸ ਨੂੰ ਸੁਸਾਈਡ ਵਾਚ ਦੇ ਉੱਤੇ ਰੱਖਣ ਦੇ ਬਾਵਜੂਦ ਇਸ ਨੇ ਕਥਿਤ ਤੌਰ ਦੇ ਉੱਤੇ ਜਿਹੜਾ ਸੁਸਾਈਡ ਆ ਉਹ ਕਰ ਲਿਆ ਸੀਗਾ। ਅਤੇ ਜਿਹੜੀ ਇਹ ਪਰਿਵਾਰ ਵੱਲੋਂ ਬਾਅਦ ਦੇ ਵਿੱਚ ਕਹਿੰਦੇ ਆਟੋਪਸੀ ਕਰਵਾਈ ਗਈ, ਉਹ ਦੇਖੀ ਗਈ ਅਤੇ ਉਹਦੇ ਵਿੱਚ ਇਹ ਕਿਹਾ ਗਿਆ ਵੀ ਇਸ ਦੀ ਧੌਣ ਜਿਹੜੀ ਉਹ ਟੁੱਟੀ ਹੋਈ ਸੀ, ਜਿਸ ਤੋਂ ਬਾਅਦ ਦੇ ਵਿੱਚ ਕਾਫੀ ਇਸ ਦੇ ਉੱਤੇ ਸ਼ੱਕ ਗਿਆ ਅਤੇ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਨੇ ਇਸ ਦੇ ਉੱਤੇ ਕਾਫੀ ਜਿਹੜਾ ਉਹ ਰੱਖਿਆ। ਫਿਰ ਨਿਗਰਾਨੀ ਨੂੰ ਲੈ ਕੇ ਵੀ ਬੜਾ ਰੌਲਾ ਰੱਪਾ ਸੀਗਾ ਅਤੇ ਕਹਿੰਦੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ 2 ਗਾਰਡ ਨੇ ਜਿਸ ਮੈਨਹੈਟਨ ਜੇਲ੍ਹ ਦੇ ਵਿੱਚ ਇਸ ਨੂੰ ਕ੍ਰਿਮੀਨਲੀ ਚਾਰਜ ਕਰਕੇ ਡੱਕਿਆ ਹੋਇਆ ਸੀਗਾ ਅਤੇ ਉਹਨਾਂ 2 ਗਾਰਡਸ ਜਿਨ੍ਹਾਂ ਨੇ ਨਿਗਰਾਨੀ ਕਰਨੀ ਸੀ ਇਸ ਨੂੰ ਸੁਸਾਈਡ ਵਾਚ ਦੇ ਉੱਤੇ, ਕਹਿੰਦੇ ਵੀ ਆਪਣੇ ਕੰਮ ਦੀ ਲਾਪਰਵਾਹੀ ਦੇ ਕਰਕੇ ਹੁਣ ਉਹਨਾਂ ਦੇ ਉੱਤੇ ਜਿਹੜੇ ਚਾਰਜਿਸ ਆ ਉਹ ਲਾਏ ਜਾ ਰਹੇ ਹੈਗੇ ਨੇ। ਸੋ ਐਪਸਟੀਨ ਇਹ ਜਿਹੜਾ ਫਰੈਂਡ ਰਿਹਾ ਆ ਮੌਜੂਦਾ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਸਾਬਕਾ ਜਿਹੜੇ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਬ੍ਰਿਟੇਨ ਦਾ ਜਿਹੜਾ ਪ੍ਰਿੰਸ ਐਂਡਰਿਊ ਆ ਉਸ ਦੇ ਨਾਲ ਚਾਈਲਡ ਸੈਕਸ ਟ੍ਰੈਫਿਕਿੰਗ ਦੇ ਜਿਹੜੇ ਚਾਰਜਿਸ ਆ ਇਸ ਦੇ ਉੱਤੇ ਜਿਹੜੇ ਉਹ ਜਿਹੜੇ ਲਾਏ ਗਏ ਸੀਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਆ ਇਸ ਨੂੰ ਗ੍ਰਿਫਤਾਰ ਕਰਕੇ ਅੰਦਰ ਡੱਕਿਆ ਗਿਆ ਸੀਗਾ। 20 ਤੋਂ ਵੱਧ ਜਿਹੜੀਆਂ ਕਹਿੰਦੇ ਕਨਫਰਮਡ ਫਲਾਈਟਸ ਜਿਹੜੀਆਂ ਬਿਲ ਕਲਿੰਟਨ ਦੇ ਨਾਲ ਇਸ ਬੰਦੇ ਦੀਆਂ ਰਹੀਆਂ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਜੂਲੀਅਨ ਅਸਾਂਜ ਨੂੰ ਲੈ ਕੇ ਹੈਗੀ ਆ।
ਸਰੋਤਿਆਂ ਨੂੰ ਯਾਦ ਹੋਊਗਾ ਵੀ ਵਿਕੀਲੀਕਸ ਦੇ ਜਿਹੜੇ ਫਾਊਂਡਰ ਜੂਲੀਅਨ ਅਸਾਂਜ ਆ, ਉਹਨਾਂ ਨੂੰ ਸਵੀਡਨ ਦੀ ਜਿਹੜੀ ਸਰਕਾਰ ਆ ਉਹਦੇ 'ਤੇ ਇੱਕ ਜਿਹੜੇ ਰੇਪ ਐਲੀਗੇਸ਼ਨਸ ਲਾਏ ਗਏ ਸੀ 2010 ਦੇ ਵਿੱਚ ਲਾਏ ਸੀ। ਉਹ ਤੋਂ ਬਾਅਦ ਉਹਨਾਂ ਨੂੰ 2017 ਤੱਕ ਜਿਹੜਾ ਐਕਸਟੈਂਡ ਕਰ ਦਿੱਤਾ ਗਿਆ ਸੀ। ਅਤੇ ਅੱਜ ਸਵੀਡਨ ਦੀ ਜਿਹੜੀ ਡਿਪਟੀ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਸ਼ਨਸ ਹੈਗੀ ਆ, ਈਵਾ ਮੈਰੀ ਪਰਸਨਸ, ਉਸ ਨੇ ਇਹ ਡਿਸਾਈਡ ਕੀਤਾ ਵੀ ਜਿਹੜੇ ਇਹ ਚਾਰਜਸ ਆਪਾਂ ਰੇਪ ਐਲੀਗੇਸ਼ਨਸ ਦੇ ਲਾਏ ਸੀ ਉਹਨਾਂ ਨੂੰ ਜਿਹੜਾ ਡਰੋਪ ਕਰਨ ਜਾ ਰਹੇ ਆ। ਉਹ ਕਹਿੰਦੇ ਵੀ ਜਿਹੜਾ ਵਿਟਨੈਸ ਆ ਉਹ ਕ੍ਰੈਡੀਬਲ ਹੈਗਾ, ਪਰ ਬਹੁਤ ਸਾਰੇ ਜਿਹੜੇ ਪ੍ਰੂਫ ਆ ਉਹ ਘਟਦੇ ਜਾ ਰਹੇ ਆ, ਇਸ ਕਰਕੇ ਜਿਹੜਾ ਜੂਲੀਅਨ ਅਸਾਂਜ ਆ ਉਸ ਨੂੰ ਚਾਰਜ ਨਹੀਂ ਕੀਤਾ ਜਾ ਸਕਦਾ। ਜੀ ਬਿਲਕੁਲ, ਇਹਦਾ ਵੀ ਵਿਚਾਰੇ ਦਾ ਪੂਰਾ ਹੀ ਰੌਲਾ ਰੱਪਾ ਰਿਹਾ ਆ। ਹੁਣ ਇਸ ਨੂੰ ਜਿਹੜਾ ਆ UK ਵਾਲਿਆਂ ਨੇ ਗ੍ਰਿਫਤਾਰ ਜਿਹੜਾ ਕਰ ਲਿਆ ਸੀ ਜਦੋਂ ਇਕਵਾਡੋਰ ਦੀ ਅੰਬੈਸੀ ਦੇ ਵਿੱਚੋਂ ਉਹ ਬਾਹਰ ਆਇਆ ਸੀ। ਅੱਜ ਰਾਸ਼ਟਰਪਤੀ ਟਰੰਪ ਨੇ ਚਾਈਨਾ ਦੇ ਨਾਲ ਜਿਹੜਾ ਆ ਟ੍ਰੇਡ ਡੀਲ ਨੂੰ ਲੈ ਕੇ ਇੱਕ ਹੋਰ ਬਿਆਨ ਦਿੱਤਾ। ਉਹਨਾਂ ਨੇ ਧਮਕੀ ਚੇਤਾਵਨੀ ਦਿੱਤੀ ਆ ਚਾਈਨਾ ਨੂੰ, ਕਹਿੰਦੇ ਵੀ ਜੇ ਤੁਸੀਂ ਟ੍ਰੇਡ ਡੀਲ ਨਹੀਂ ਕੀਤੀ ਤਾਂ ਇਹਦਾ ਮਤਲਬ ਆ ਵੀ ਫਿਰ ਮੈਨੂੰ ਜਿਹੜੇ ਟੈਰਿਫਸ ਆ ਉਹਨਾਂ ਦੇ ਵਿੱਚ ਵਾਧੇ ਜਿਹੜੇ ਉਹ ਕਰਨੇ ਪੈਣਗੇ। ਸੋ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜੀ ਆ ਚਾਈਨਾ ਵਾਲਿਆਂ ਨੂੰ ਜਿਹੜੀ ਧਮਕੀ ਆ ਚੇਤਾਵਨੀ ਆ ਉਹ ਦਿੱਤੀ ਆ। ਕੈਬਨਿਟ ਦੀ ਮੀਟਿੰਗ ਦੇ ਦੌਰਾਨ ਉਹਨਾਂ ਨੇ ਇਹ ਜਿਹੜੇ ਕਮੈਂਟਸ ਆ ਉਹ ਦਿੱਤੇ ਸੀਗੇ ਜਿਹੜੇ ਮੀਡੀਆ ਪਰਸਨਸ ਉੱਥੇ ਪਹੁੰਚੇ ਹੋਏ ਸੀ ਉਹਨਾਂ ਦੇ ਨਾਲ। ਸੋ ਉੱਦਾਂ ਕਹਿੰਦੇ US ਅਤੇ ਚਾਈਨਾ ਦੇ ਦਰਮਿਆਨ ਜਿਹੜਾ ਇੱਕ ਫੇਜ਼ 1 ਦਾ ਟ੍ਰੇਡ ਡੀਲ ਜਿਹੜੀ ਅਕਤੂਬਰ ਦੇ ਵਿੱਚ ਹੋਈ ਸੀਗੀ, ਪਰ ਉਸ ਤੋਂ ਬਾਅਦ ਦੇ ਵਿੱਚ ਦੋਨਾਂ ਹੀ ਜਿਹੜੇ ਮੁਲਕਾਂ ਦੇ ਵੱਲੋਂ ਮਿਕਸ ਸਿਗਨਲਸ ਹੀ ਜਿਹੜੇ ਉਹ ਮਿਲੇ ਨੇ। ਚਾਈਨਾ ਵਾਲੇ ਵੀ ਕਿਤੇ ਨਾ ਕਿਤੇ ਜਿਹੜੇ ਹਰਜੋਤ ਸਿੰਘ ਜੀ ਉਹ ਚਾਹੁੰਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਹਾਇਰ ਟੈਰਿਫਸ ਆ ਉਹ ਜਿਹੜੇ ਉਹ ਨਾ ਹੀ ਜਿਹੜੇ ਉਹ ਲੱਗਣ। ਉਹ ਟਰਾਈ ਕਰ ਰਹੇ, ਖਿੱਚਣ ਦੀ ਟਰਾਈ ਕਰ ਰਹੇ ਵੀ ਜਿਹੜੀ ਟ੍ਰੇਡ ਡੀਲ ਆ ਜਿਹੜੀਆਂ 2020 ਦੀਆਂ ਇਲੈਕਸ਼ਨਸ ਦੇ ਨਜ਼ਦੀਕ ਤੱਕ ਜਿਹੜੀ ਉਹ ਖਿੱਚ ਕੇ ਲੈ ਜਾਈਏ ਤਾਂ ਜੋ ਉਹਨਾਂ ਨੂੰ ਜਿਹੜੀ ਆ ਉਹ ਕਿਉਂਕਿ ਫਿਰ ਜਿਹੜਾ ਵੀ ਪ੍ਰੈਜ਼ੀਡੈਂਟ ਹੋਊਗਾ ਜਾਂ ਜਿਹੜਾ ਉਸ ਟਾਈਮ ਦੇ ਉੱਤੇ ਹੋਊਗਾ ਉਹਨਾਂ ਦੇ ਉੱਤੇ ਪ੍ਰੈਸ਼ਰ ਹੋਊਗਾ ਇਕੋਨਮੀ ਨੂੰ ਲੈ ਕੇ ਵੀ ਜੇ ਟ੍ਰੇਡ ਡੀਲ ਦੇ ਕਰਕੇ ਇਕੋਨਮੀ ਡਾਊਨ ਜਾਂਦੀ ਆ ਅਤੇ ਫਿਰ ਉਹਨਾਂ ਨੂੰ ਜਿਹੜਾ ਗੁੱਡ ਡੀਲ ਜਿਹੜੀ ਚਾਈਨਾ ਦੇ ਨਾਲ ਬਣਾਉਣੀ ਪਊਗੀ। ਸੋ ਵੀ ਆਪਣੇ ਪੱਤੇ ਉਸ ਹਿਸਾਬ ਦੇ ਨਾਲ ਜਿਹੜੇ ਉਹ ਖੇਡ ਰਹੇ ਆ। ਪਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੇ ਇਸ ਚੀਜ਼ ਦੇ ਉੱਤੇ ਜਿਹੜੀ ਸਖਤੀ ਆ ਉਹ ਬਣਾ ਕੇ ਰੱਖੀ ਹੋਈ ਆ ਵੀ ਜੇ ਤੁਸੀਂ ਟ੍ਰੇਡ ਡੀਲ ਨਹੀਂ ਬਣਾਉਂਦੇ ਤਾਂ ਫਿਰ ਮੈਨੂੰ ਮਜਬੂਰਨ ਇੱਕ ਹਿਸਾਬ ਦੇ ਨਾਲ ਤੁਹਾਡੇ ਜਿਹੜੇ ਟੈਰਿਫਸ ਆ ਉਹ ਵਧਾਉਣੇ ਪੈਣਗੇ। ਜੀ ਅਗਲੀ ਖਬਰ ਜਿਹੜੀ ਆ ਰਹੀ ਆ ਉਹ ਲਾਸ ਵੈਗਸ ਦੇ ਵਿੱਚ ਜਿਹੜੀ ਮਾਸ ਸ਼ੂਟਿੰਗ ਹੋਈ ਸੀ 2 ਸਾਲ ਪਹਿਲਾਂ, ਉਹਨਾਂ ਦੇ ਵਿੱਚ ਇੱਕ ਵਿਕਟਮ ਜਿਹੜਾ ਆ ਉਹ ਹਜੇ ਵੀ ਕਾਫੀ ਜਿਹੜਾ ਫੱਟੜ ਸੀ, ਉਹਦੀ ਮੌਤ ਹੋ ਗਈ। ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਡੈਡਲੀਐਸਟ ਜਿਹੜੀ ਖਤਰਨਾਕ ਸ਼ੂਟਿੰਗ ਜਿਹਦੇ ਵਿੱਚ 50 ਲੋਕਾਂ ਦੀ ਮੌਤ ਹੋ ਗਈ ਸੀ। ਅਤੇ ਅੱਜ ਕਿੰਬਰਲੀ ਜਰਵਾਇਸ 57 ਸਾਲਾਂ ਦੀ ਜਿਹੜੀ ਸੀ, ਉਹਦੇ ਜਿਹੜੀਆਂ ਸਪਾਈਨਲ ਇੰਜਰੀਜ਼ ਹੋਈਆਂ ਸੀ ਉਸ ਸ਼ੂਟਿੰਗ ਦੇ ਦੌਰਾਨ, ਅੱਜ ਉਸ ਦੀ ਮੌਤ ਹੋ ਗਈ। ਜੀ ਬਿਲਕੁਲ, ਇਹ ਜਿਹੜਾ ਬਹੁਤ ਹੀ ਭਿਆਨਕ ਜਿਹੜਾ ਆ ਉਦੋਂ ਹਾਦਸਾ ਵਾਪਰਿਆ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਸੁਪਰੀਮ ਕੋਰਟ ਦੇ ਦੁਆਰਾ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਨੂੰ ਜਿਹੜਾ ਆ ਉਹ ਥੋੜ੍ਹਾ ਜਿਹਾ ਸਹਾਰਾ ਜਿਹੜਾ ਉਹ ਮਿਲਿਆ ਆ, ਆਰਾਮ ਮਿਲਿਆ, ਖਾਸ ਕਰਕੇ ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਆ ਉਹਨਾਂ ਨੂੰ ਲੈ ਕੇ। ਸੁਪਰੀਮ ਕੋਰਟ ਨੇ ਹਾਲ ਦੀ ਘੜੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਫਾਈਨੈਂਸ਼ੀਅਲ ਡਾਕੂਮੈਂਟਸ ਆ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵ ਤੱਕ ਪਹੁੰਚਣ ਤੋਂ ਜਿਹੜੀ ਉਹ ਰੋਕ ਆ ਉਹ ਲਾਈ ਹੋਈ ਆ। ਉਹਨਾਂ ਨੇ ਜਿਹੜਾ ਹੋਲਡ ਆ ਉਹ ਲਾ ਦਿੱਤਾ। ਇਸ ਤੋਂ ਪਹਿਲਾਂ ਜਿਹੜੇ ਲੋਅਰ ਕੋਰਟ ਦੇ ਦੁਆਰਾ ਜਿਹੜੇ ਹਾਊਸ ਨੇ ਸਬੀਨਾ ਘੱਲਿਆ ਸੀਗਾ ਪਿਛਲੇ 8 ਸਾਲਾਂ ਦੇ ਰਾਸ਼ਟਰਪਤੀ ਟਰੰਪ ਦੇ ਟੈਕਸ ਰਿਟਰਨਸ ਆ ਉਸ ਦੇ ਉੱਤੇ ਉਹਨਾਂ ਨੇ ਹਰੀ ਝੰਡੀ ਦਿਖਾਈ ਸੀ, ਪਰ ਸੁਪਰੀਮ ਕੋਰਟ ਨੇ ਉਸ ਲੋਅਰ ਕੋਰਟ ਦੀ ਰੂਲਿੰਗ ਦੇ ਉੱਤੇ ਹਾਲ ਦੀ ਘੜੀ ਜਿਹੜੀ ਆ ਉਹ ਰੋਕ ਲਗਾ ਦਿੱਤੀ ਹੋਈ ਆ। ਸੋ ਨਹੀਂ ਤਾਂ ਜੇ ਰੋਕ ਨਾ ਲੱਗਦੀ ਸੁਪਰੀਮ ਕੋਰਟ ਵੱਲੋਂ ਤਾਂ ਕੱਲ੍ਹ ਨੂੰ ਜਿਹੜੇ ਇਹ ਡਾਕੂਮੈਂਟਸ ਆ ਉਹ ਹਾਊਸ ਦੀ ਕਮੇਟੀ ਤੱਕ ਉਹ ਪਹੁੰਚ ਜਾਣੇ ਸੀਗੇ। ਸੋ ਇਹ ਰਾਸ਼ਟਰਪਤੀ ਟਰੰਪ ਦੇ ਕੋਲ ਅਖੀਰਲਾ ਜ਼ਰੀਆ ਸੀਗਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਜਿਹੜੇ ਟੈਕਸ ਡਾਕੂਮੈਂਟਸ ਆ ਉਹ ਉਸ ਕਮੇਟੀ ਤੱਕ ਪਹੁੰਚਣ ਤੋਂ ਰੋਕ ਲੈਂਦੇ। ਅਗਲੀ ਖਬਰ ਜਿਹੜੀ ਹਾਂਗਕਾਂਗ ਤੋਂ ਆ ਰਹੀ ਆ, ਹਾਂਗਕਾਂਗ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਦੱਸਦੇ ਆਏ ਹਾਂ, ਕਾਫੀ ਲੰਮੇ ਸਮੇਂ ਤੋਂ ਜਿਹੜੇ ਉੱਥੇ ਹੋ ਗਏ ਜੀ ਕਾਫੀ ਲੰਮੇ ਸਮੇਂ ਤੋਂ ਜਿਹੜੇ ਉੱਥੇ ਲੋਕ ਸੰਘਰਸ਼ ਕਰ ਰਹੇ ਹੈਗੇ ਆ। ਜਿਹੜੀਆਂ ਨਵੀਂ ਐਕਸਟ੍ਰੈਡੀਸ਼ਨ ਦੀ ਟਰੀਟੀ ਉਹਨਾਂ ਨੇ ਚਾਈਨਾ ਮੇਨਲੈਂਡ ਦੇ ਨਾਲ ਹੋਣੀ ਸੀ, ਅਤੇ ਹਾਂਗਕਾਂਗ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਇੱਕ ਤਰ੍ਹਾਂ ਨਾਲ ਜਿਹੜੇ ਉੱਥੇ ਸਟੂਡੈਂਟ ਸੀ ਉਹਨਾਂ 'ਤੇ ਅਟੈਕ ਕੀਤਾ ਹੋਇਆ। ਅਤੇ ਹਜੇ ਵੀ ਜਿਹੜੇ 50 ਦੇ ਕਰੀਬ ਜਿਹੜੇ ਸਟੂਡੈਂਟ ਆ ਉਹ ਹਾਂਗਕਾਂਗ ਜਿਹੜੀ ਯੂਨੀਵਰਸਿਟੀ ਹੈਗੀ ਆ ਉਹਦੇ ਵਿੱਚ ਹੋਲਡ ਅਪ ਹੈਗੇ ਆ। ਅਤੇ ਕਾਫੀ ਜਿਹੜੇ ਇਹ ਹਾਂਗਕਾਂਗ ਦੀ ਪੋਲੀਟੈਕਨਿਕ ਜਿਹੜੀ ਯੂਨੀਵਰਸਿਟੀ ਆ ਉਹਦੀ ਆਪਾਂ ਗੱਲਬਾਤ ਕਰ ਰਹੇ ਹੈਗੇ ਆ।
ਜੀ ਜੀ ਬਿਲਕੁਲ। ਸੋ ਉੱਥੇ ਦੇ ਹਾਲਾਤ ਜਿਹੜੇ ਹਰਜੋਤ ਸਿੰਘ ਜੀ ਕਾਫੀ ਨਾਜ਼ੁਕ ਨੇ। ਇੱਕ ਜਿਹੜੀ ਯੂਨੀਵਰਸਿਟੀ ਜਿਹੜੀ ਤੁਸੀਂ ਦੱਸ ਹੀ ਰਹੇ ਆ ਵੀ ਉੱਥੇ ਲੋਕ ਕਾਫੀ ਕਿਉਂਕਿ ਵਿਰੋਧ ਵੀ ਕਰ ਰਹੇ ਸੀਗੇ ਉਹਨਾਂ ਦਾ ਸਰਕਾਰ ਦਾ ਖਾਸ ਕਰਕੇ, ਅਤੇ ਉੱਥੇ ਵੀ ਜਿਹੜੇ ਹੁਣ ਕਹਿੰਦੇ ਪਹੁੰਚ ਰਹੇ ਆ। ਅਤੇ ਇੱਥੋਂ ਵੀ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਆ ਰਹੀਆਂ, ਤਸਵੀਰਾਂ ਆ ਰਹੀਆਂ, ਕਹਿੰਦੇ ਪੁਲਿਸ ਵਾਲੇ ਐਂਬੂਲੈਂਸਿਸ ਦਾ ਸਹਾਰਾ ਲੈ ਕੇ ਪ੍ਰੋਟੈਸਟਰ ਤੱਕ ਜਿਹੜੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ। ਐਂਬੂਲੈਂਸ ਦੇ ਵਿੱਚ ਪਿੱਛੇ ਲੁੱਕ ਕੇ ਪ੍ਰੋਟੈਸਟਰਸ ਨੂੰ ਖਦੇੜਨ ਦੇ ਲਈ ਅਤੇ ਉਹਨਾਂ ਨੂੰ ਜਿਹੜਾ ਆ ਉੱਥੇ ਗ੍ਰਿਫਤਾਰ ਕਰਨ ਦੇ ਲਈ ਜਿਹੜੇ ਉੱਦਾਂ ਦੀਆਂ ਚੀਜ਼ਾਂ ਦਾ ਜਿਹੜਾ ਯੂਜ਼ ਆ ਉਹ ਕਰ ਰਹੇ ਹੈਗੇ ਆ ਜੀ। ਅਗਲੀ ਖਬਰ ਜਿਹੜੀ ਨਿਊਯਾਰਕ ਤੋਂ ਆ ਰਹੀ ਆ, ਨਿਊਯਾਰਕ ਦੇ ਵਿੱਚ ਇੱਕ ਪੈਟਰਿਕ ਕਾਰਲੀਨੇਰੋ ਜੂਨੀਅਰ ਨਾਮ ਦੇ ਬੰਦੇ ਨੂੰ ਜਿਹੜਾ ਆ ਉਹ ਚਾਰਜ ਕੀਤਾ ਗਿਆ ਕਿਉਂਕਿ ਉਹ ਜਿਹੜੇ ਕਾਂਗਰਸ ਵੂਮਨ ਹੈਗੀ ਆ ਇਲਹਾਨ ਓਮਾਰ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਥ੍ਰੈਟ ਕਰ ਰਿਹਾ ਸੀ ਵੀ ਮੈਂ ਉਸ ਨੂੰ ਜਿਹੜਾ ਮਾਰ ਦੇਣਾ ਹੈਗਾ ਆ। ਸੋ ਇਸ ਨੂੰ ਹੁਣ ਚਾਰਜ ਕਰਨ ਤੋਂ ਬਾਅਦ ਇਹਦੇ 'ਤੇ ਕਹਿੰਦੇ 10 ਸਾਲਾਂ ਦੀ ਜਿਹੜੀ ਸਜ਼ਾ ਆ ਇਹ ਹੋ ਸਕਦੀ ਹੈਗੀ ਆ। ਸੋ ਉਹਨੂੰ ਜਿਹੜਾ ਆ ਨਾਲ ਦੀ ਨਾਲ 2.5 ਲੱਖ ਦਾ ਜਿਹੜਾ ਫਾਈਨ ਵੀ ਹੋ ਸਕਦਾ ਹੈਗਾ। ਜਿਹੜੀ ਇਲਹਾਨ ਓਮਾਰ ਆ ਉਸ ਨੇ ਕਾਫੀ ਲੰਮੇ ਸਮੇਂ ਤੋਂ ਉਹ ਕਹਿੰਦੀ ਆਈ ਆ ਵੀ ਮੇਰੀ ਜਾਨ ਨੂੰ ਜਿਹੜਾ ਖਤਰਾ ਹੈਗਾ ਆ। ਜਿਹੜਾ ਅੱਜ ਕੱਲ੍ਹ USA ਦੇ ਵਿੱਚ ਜਿਹੜਾ ਮਾਹੌਲ ਆ ਉਹ ਬਹੁਤ ਖਤਰਨਾਕ ਬਣਿਆ ਹੋਇਆ ਆ। ਖਾਸ ਕਰਕੇ ਜਿਹੜੇ ਉਹ ਇਲਹਾਨ ਓਮਾਰ ਅਤੇ ਐਲਗਜ਼ੈਂਡਰੀਆ ਕਾਰਟੇਜ਼ ਅਤੇ ਇੱਕ ਹੋਰ ਆਪਣੇ ਮੁਸਲਿਮ ਕਾਂਗਰਸ ਵੂਮਨ ਜਿਹੜੀ ਜੀ ਤਾਲਿਬ ਜਿਹੜੀ ਮਿਸ਼ੀਗਨ ਤੋਂ ਹੈਗੀ ਆ, ਇਹਨਾਂ ਨੇ ਜਿਹੜਾ ਖਤਰਾ ਮਹਿਸੂਸ ਕੀਤਾ ਹੈਗਾ। ਬਿਲਕੁਲ। ਪਿਛਲੇ ਦਿਨਾਂ ਦੇ ਵਿੱਚ FBI ਦੀ ਰਿਪੋਰਟ ਵੀ ਇਹ ਜਿਹੜੀ ਨਸ਼ਰ ਜਿਹੜੀ ਹੋਈ ਸੀ, ਜਿਸ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਹੇਟ ਕ੍ਰਾਈਮਸ ਆ ਉਹਨਾਂ ਦੇ ਵਿੱਚ ਕਾਫੀ % ਜਿਹੜਾ ਉਹ ਵਾਧਾ ਹੋਇਆ ਆ, ਜਿਨ੍ਹਾਂ ਦੇ ਵਿੱਚ ਜਿਹੜੇ ਹਿਸਪੈਨਿਕ ਅਤੇ LGBT ਕਮਿਊਨਿਟੀ ਉਹਨਾਂ ਉੱਤੇ ਸਭ ਤੋਂ ਵੱਧ ਜਿਹੜੇ ਹੇਟ ਕ੍ਰਾਈਮ ਵਧੇ ਨੇ, ਅਤੇ ਸਿੱਖਾਂ ਦੇ ਉੱਤੇ ਵੀ ਜਿਹੜੇ ਹੇਟ ਕ੍ਰਾਈਮ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਉਹਨਾਂ ਦੇ ਵਿੱਚ ਕਾਫੀ ਜਿਹੜਾ ਉਹ ਵਾਧਾ ਹੋਇਆ ਆ। ਇੱਕ ਵਾਰੀ ਹਰਜੋਤ ਸਿੰਘ ਜੀ ਆਪਾਂ ਆਪਣੇ ਸਰੋਤਿਆਂ ਨੂੰ ਫੇਰ ਦੱਸਦੇ ਜਾਈਏ ਵੀ ਆਪਾਂ ਜਿਹੜੀ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੇ ਕਵਰਡ ਕੈਲੀਫੋਰਨੀਆ ਦੇ ਇਨਫੋਰਮੇਸ਼ਨ ਆਫਿਸਰ ਜਗਦੀਪ ਸਿੰਘ ਢਿੱਲੋਂ ਉਹਨਾਂ ਦੇ ਨਾਲ ਜਿਹੜੀ ਉਹ ਆਪਾਂ ਗੱਲਬਾਤ ਉਹ ਕਰਾਂਗੇ। ਤੁਹਾਨੂੰ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਨਾਲ ਸੰਬੰਧਿਤ ਕੋਈ ਜਿਹੜਾ ਉਹ ਸਵਾਲ ਹੋਵੇ ਉਹ ਵੀ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। ਅਸੀਂ ਵੀ ਆਪਣੇ ਪੱਧਰ ਦੇ ਉੱਤੇ ਉਹਨਾਂ ਨੂੰ ਜਿਹੜਾ ਸਵਾਲ ਜਵਾਬ ਜਿਹੜਾ ਉਹ ਕਰਾਂਗੇ। ਜਿਹੜੀ ਹੋਰ ਕੀ ਇਨਫੋਰਮੇਸ਼ਨ ਕਵਰਡ ਕੈਲੀਫੋਰਨੀਆ ਦੇ ਵਿੱਚ ਇਸ ਵਾਰ ਨਵਾਂ ਆ, ਜਿਹੜਾ ਇੰਡੀਵਿਜੂਅਲ ਮੈਂਡੇਟ ਹੈਗਾ ਆ ਉਸ ਨੂੰ ਲੈ ਕੇ ਕੀ ਆ, ਜਿਹੜੀ ਕੈਲੀਫੋਰਨੀਆ ਦੇ ਵੱਲੋਂ ਸਬਸਿਡੀ ਜਿਹੜੀ ਦੇਣੀ ਆ ਉਹ ਕਿਹਨੂੰ ਮਿਲਣੀ ਆ, ਕਿਵੇਂ ਮਿਲਣੀ ਆ, ਇੱਦਾਂ ਦੇ ਜਿਹੜੇ ਸਵਾਲ ਜਵਾਬ ਆਪਾਂ ਉਹਨਾਂ ਤੋਂ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਤੁਹਾਡੇ ਆਪਣੇ ਵੀ ਜਿਹੜੇ ਕੋਈ ਸਵਾਲ ਹੋਏ ਤਾਂ ਤੁਸੀਂ ਵੀ ਜ਼ਰੂਰ ਜਿਹੜਾ ਉਹਨਾਂ ਨੂੰ ਪੁੱਛ ਸਕਦੇ ਹੋ। ਅਤੇ ਇੱਕ ਜਿਹੜੀ ਹਰਜੋਤ ਸਿੰਘ ਜੀ ਦੱਸਦੇ ਜਾਈਏ, ਅਮਰੀਕਾ ਦੇ ਦੁਆਰਾ 40 ਸਾਲਾਂ ਦੀ ਜਿਹੜੀ ਟਰੰਪ ਪ੍ਰਸ਼ਾਸਨ ਦੇ ਦੁਆਰਾ ਅਮਰੀਕਾ ਦੀ ਜਿਹੜੀ ਪਿਛਲੇ 40 ਸਾਲਾਂ ਦੀ ਜਿਹੜੀ ਪੋਲਿਸੀ ਆ ਮਿਡਲ ਈਸਟ ਦੇ ਵਿੱਚ, ਇਜ਼ਰਾਈਲ ਦੇ ਵਿੱਚ, ਉਸ ਦੇ ਵਿੱਚ ਤਬਦੀਲੀ ਜਿਹੜੀ ਆ ਉਹਨਾਂ ਨੇ ਕਰ ਦਿੱਤੀ ਆ। ਜਿਹੜਾ ਵੈਸਟ ਬੈਂਕ ਦੇ ਵਿੱਚ ਜਿਹੜੇ ਇਜ਼ਰਾਈਲ ਦੇ ਜਿਹੜੇ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਬਣਾਈਆਂ ਹੋਈਆਂ ਜਿਹੜੀਆਂ ਸੈਟਲਮੈਂਟਸ ਆ ਉਹਨਾਂ ਨੂੰ ਅੱਜ ਜਿਹੜੇ ਕੱਲ੍ਹ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਆ ਉਹਨਾਂ ਨੇ ਹਰੀ ਝੰਡੀ ਜਿਹੜੀ ਦਿਖਾ ਦਿੱਤੀ। ਉਹਨਾਂ ਨੇ ਉਸ ਨੂੰ ਗੈਰ ਕਾਨੂੰਨੀ ਮੰਨਣ ਤੋਂ ਹੁਣ ਇਨਕਾਰ ਕਰ ਦਿੱਤਾ ਆ। ਫੈਲਸਤੀਨੀ ਜਿਹੜੇ ਲੀਡਰ ਉਹਨਾਂ ਨੇ ਕਿਹਾ ਵੀ ਇਹ ਤਾਂ ਹੁਣ ਜੰਗਲ ਰਾਜ ਵਾਲੀ ਗੱਲ ਜਿਹੜੀ ਉਹ ਬਣਦੀ ਜਾ ਰਹੀ ਆ। 1978 ਦੇ ਵਿੱਚ ਹਰਜੋਤ ਸਿੰਘ ਜੀ ਸਟੇਟ ਡਿਪਾਰਟਮੈਂਟ ਨੇ ਲੀਗਲ ਓਪੀਨੀਅਨ ਇਸ਼ੂ ਕੀਤਾ ਸੀਗਾ ਜਿਮੀ ਕਾਰਟਰ ਦੀ ਪ੍ਰੈਜ਼ੀਡੈਂਸੀ ਦੇ ਵੇਲੇ ਵੀ ਇਸ ਤਰੀਕੇ ਦੇ ਨਾਲ ਜਿਹੜੀਆਂ ਸੈਟਲਮੈਂਟਸ ਇਜ਼ਰਾਈਲ ਦੇ ਦੁਆਰਾ ਬਣਾਈਆਂ ਗਈਆਂ ਫਲਸਤੀਨ ਦੇ ਇਲਾਕਿਆਂ ਦੇ ਵਿੱਚ ਉਹ ਅੰਤਰਰਾਸ਼ਟਰੀ ਕਾਨੂੰਨਾਂ ਦੇ ਨਾਲ ਜਿਹੜੀਆਂ ਉਹ ਮੇਲ ਨਹੀਂ ਖਾਂਦੀਆਂ ਹੈਗੀਆਂ। ਅਤੇ ਪਰ ਜਿਹੜੀ ਆ ਹੁਣ ਮੌਜੂਦਾ ਪ੍ਰਸ਼ਾਸਨ ਟਰੰਪ ਪ੍ਰਸ਼ਾਸਨ ਜਿਨ੍ਹਾਂ ਦਾ ਜਿਹੜਾ ਟਰੰਪ ਦਾ ਜਿਹੜਾ ਜਵਾਈ ਆ ਉਹ ਵੀ ਇੱਕ ਜਿਊ ਆ, ਯਹੂਦੀ ਆ, ਅਤੇ ਉਸ ਨੂੰ ਉਹਨਾਂ ਨੇ ਲਾਇਆ ਹੋਇਆ ਵੀ ਉਹ ਇੱਕ ਡੀਲ ਜਿਹੜੀ ਉਹ ਬਰੋਕਰ ਸ਼ਾਇਦ ਕਰੇ। ਉਹਨਾਂ ਨੇ ਹੁਣ ਉਹ ਜਿਹੜੀਆਂ ਇਲੀਗਲ ਸੈਟਲਮੈਂਟਸ ਆ ਉਹਨਾਂ ਨੂੰ ਹੁਣ ਅਧਿਕਾਰਤ ਜਿਹੜਾ ਉਹ ਮੰਨ ਲਿਆ ਹੈਗਾ ਆ। ਇਜ਼ਰਾਈਲ ਇਸ ਮਾਮਲੇ ਦੇ ਵਿੱਚ ਕਾਫੀ ਖੁਸ਼ ਨੇ ਅਤੇ ਜਿਹੜੇ ਫੈਲਸਤੀਨੀ ਆ ਉਹਨਾਂ ਨੇ ਇਸ ਜਿਹੜੇ ਬਿਆਨ ਦਾ, ਇਸ ਪੋਲਿਸੀ ਚੇਂਜ ਦਾ ਜਿਹੜਾ ਉਹਨਾਂ ਨੇ ਵਿਰੋਧ ਜਤਾਇਆ ਆ। ਜੀ ਅਗਲੀ ਖਬਰ ਜਿਹੜੀ ਕੈਨੇਡਾ ਤੋਂ ਆ ਰਹੀ ਹੈ, ਗੁਆਂਢੀ ਮੁਲਕ ਤੋਂ। ਕੈਨੇਡਾ ਦੇ ਵਿੱਚ ਕਹਿੰਦੇ ਇੱਕ ਹਿੰਦੂ ਐਡਵੋਕੇਸੀ ਗਰੁੱਪ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਸਿੱਖਾਂ ਅਤੇ ਮੁਸਲਮਾਨਾਂ ਦੇ ਪ੍ਰਤੀ ਜਿਹੜੀ ਹੇਟ ਫੈਲਾ ਰਿਹਾ ਹੈਗਾ। ਉਹਨਾਂ ਦਾ ਲੀਡਰ ਰੌਨ ਵੈਨਰਜੀ ਹੈਗਾ ਜਿਹੜਾ ਕੈਨੇਡੀਅਨ ਹਿੰਦੂ ਐਡਵੋਕੇਸੀ ਗਰੁੱਪ ਦਾ ਆ। ਉਸ ਨੇ ਪਿਛਲੇ ਸਮਿਆਂ ਦੇ ਵਿੱਚ ਵੀ ਖਾਸ ਕਰਕੇ ਕਿਰਪਾਨ ਨੂੰ ਲੈ ਕੇ ਕਾਫੀ ਇਸ਼ੂ ਉਠਾਇਆ ਸੀ ਵੀ ਜਿਹੜੇ ਕਿਰਪਾਨ ਆ ਸਿੱਖ ਪਹਿਨਦੇ ਆ ਉਹ ਕਿਸੇ ਨੂੰ ਇੰਜਰ ਕਰ ਸਕਦੇ ਹੈਗੇ ਆ। ਇਸੇ ਤਰ੍ਹਾਂ UK ਤੋਂ ਵੀ ਖਬਰ ਆਈ ਆ, UK ਦੇ ਵਿੱਚ ਜਿਹੜਾ ਤਰਨਮਨਜੀਤ ਸਿੰਘ ਢੇਸੀ ਹੈਗਾ ਮੈਂਬਰ ਪਾਰਲੀਮੈਂਟ, ਉਹਦੇ ਅਗੇਂਸਟ ਵੀ ਹੁਣ ਜਿਹੜੇ BJP ਵਾਲੇ ਆ ਉਹ ਕਾਫੀ ਉਹਦੇ ਉਲਟ ਹੋਏ ਹੈਗੇ ਆ।
ਸੋ ਇਹ ਆਪਣੇ ਜਿਹੜੇ ਸਿੱਖ ਭੈਣ ਭਰਾ ਹੈਗੇ ਉਹਨਾਂ ਨੂੰ ਜਿਹੜਾ ਈਵਨ ਹਿੰਦੂ ਵੀ ਹੈਗੇ ਉਹਨਾਂ ਨੂੰ ਬਿਲਕੁਲ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵੀ ਬਾਹਰ ਦੀ ਗਵਰਨਮੈਂਟ ਜਿਹੜੀ ਆ ਸਾਡੇ ਕੈਨੇਡਾ ਜਿਸ ਤਰ੍ਹਾਂ ਆਪਾਂ ਇੰਨੀਆਂ ਖਬਰਾਂ ਕਰਦੇ ਹਾਂ ਵੀ ਦੇਖੋ USA ਦੀ ਗਵਰਨਮੈਂਟ ਦੇ ਵਿੱਚ ਇੰਟਰਫੀਰੈਂਸ ਹੁੰਦੀ ਆ ਰਸ਼ੀਆ ਦੀ ਜਾਂ ਹੋਰ ਇਸੇ ਤਰ੍ਹਾਂ ਸਿੱਖਾਂ ਦੇ ਜਿਹੜੇ ਮੈਟਰਸ ਆ ਉਹਦੇ ਵਿੱਚ ਇੰਡੀਆ ਦੀ ਗਵਰਨਮੈਂਟ ਕਿਸ ਤਰ੍ਹਾਂ ਇੰਟਰਫੀਅਰ ਕਰ ਰਹੀ ਹੈਗੀ ਆ। ਜੀ ਜੀ। ਅਤੇ ਹਰਜੋਤ ਸਿੰਘ ਜੀ, ਖਬਰਾਂ ਦਾ ਸਿਲਸਿਲਾ ਆਪਾਂ ਇੱਥੇ ਹੀ ਜਿਹੜਾ ਉਹ ਮੁਕਾਉਂਦੇ ਹਾਂ ਅਤੇ ਆਪਾਂ ਜਿਹੜੇ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਆਪਣੇ ਨਾਲ ਜਿਹੜੇ ਕਵਰਡ ਕੈਲੀਫੋਰਨੀਆ ਦੇ ਇਨਫੋਰਮੇਸ਼ਨ ਆਫਿਸਰ ਜਿਹੜੇ ਆਪਣੇ ਇੱਕ ਪੰਜਾਬੀ ਮੁੰਡਾ ਹੈਗਾ ਆ ਜਗਦੀਪ ਸਿੰਘ ਢਿੱਲੋਂ, ਉਹ ਆਪਣੇ ਨਾਲ ਜੁੜਨਗੇ, ਤੁਹਾਡੇ ਨਾਲ ਪੰਜਾਬੀ ਦੇ ਵਿੱਚ ਗੱਲਬਾਤ ਜਿਹੜੀ ਕਰਨਗੇ, ਤੁਹਾਡੇ ਜਿਹੜੇ ਸਵਾਲਾਂ ਜਿਹੜੇ ਹੋਣਗੇ ਉਹਨਾਂ ਦੇ ਜਵਾਬ ਜਿਹੜੇ ਉਹ ਦੇਣਗੇ ਅਤੇ ਆਪਾਂ ਵੱਧ ਤੋਂ ਵੱਧ ਇਨਫੋਰਮੇਸ਼ਨ ਤੁਹਾਡੇ ਲਈ ਜਿਹੜੀ ਕਵਰਡ ਕੈਲੀਫੋਰਨੀਆ ਦੇ ਬਾਬਤ ਜਿਹੜੀ ਉਹ ਲੈ ਕੇ ਆਵਾਂਗੇ। ਆਪਾਂ ਅਕਸਰ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ, ਤੁਹਾਨੂੰ ਜਿਹੜੀ ਜਾਣਕਾਰੀ ਦੇਣ ਦੀ ਕੋਸ਼ਿਸ਼ ਜਿਹੜੀ ਉਸ ਦੇ ਬਾਰੇ ਜਿਹੜੀ ਵੱਧ ਤੋਂ ਵੱਧ ਦਿੰਦੇ ਰਹਿੰਦੇ ਹਾਂ, ਪਰ ਉਹਨਾਂ ਦੇ ਵੱਲੋਂ ਅੱਜ ਅਧਿਕਾਰਤ ਤੌਰ ਦੇ ਉੱਤੇ ਉਹ ਆਪਣੇ ਕੋਲ ਪਹੁੰਚ ਰਹੇ ਨੇ ਅਤੇ ਉਹ ਆਪਣੇ ਜਿਹੜੇ ਸਵਾਲ ਜਵਾਬ ਆ ਉਹ ਕਰਨਗੇ। ਅਤੇ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO